ਮਾਂ ਬੋਲੀ ਇਨਸਾਨ ਦੀ ਪਹਿਚਾਨ ਹੀ ਉਹਦੀ ਮਾਂ ਬੋਲੀ ਦੇ ਨਾਲ ਹੈ। ਇਨਸਾਨ ਜਿਤਨੀ ਮਰਜ਼ੀ ਤਰੱਕੀ ਕਰ ਲਵੇ, ਵਾਹ ਵਾਹ, ਦੁਨੀਆ ਦੇ ਕਿਸੇ ਵੀ ਖਿੱਤੇ ਚਲਾ ਜਾਏ, ਉਹ ਆਦੀ ਮਾਂ ਬੋਲੀ ਤੇ ਆਦੀ ਅਸਲ ਜਿਹੜੀ ਉਹਦੀ ਹਕੀਕੀ ਜ਼ਬਾਨ, ਉਹਦੀ ਪਹਿਚਾਨ ਉਹਦੀ ਮਾਂ ਬੋਲੀ ਦੇ ਨਾਲ ਹੈ। ਬੇਸ਼ੱਕ। ਤੇ ਕੌਮਾਂ ਤਰੱਕੀ ਆਦੀ ਅਸਲ ਮਾਂ ਬੋਲੀ ਜ਼ਬਾਨ ਵਿੱਚ ਕੀਤੀ ਹੈ। ਮਿਸਾਲ ਚਾਈਨਾ ਜਾਪਾਨ ਦੀ ਸਾਡੇ ਸਾਹਮਣੇ ਹੈ। ਤੇ ਸਾਡਾ ਲਹਿਜਾ, ਚੂੰਕਿ ਅਸੀਂ ਪਾਰਟੀਸ਼ਨ ਤੋਂ ਪਹਿਲੇ ਦੇ ਵੀ ਇਸ ਇਲਾਕੇ 'ਚ ਮੌਜੂਦ ਹਾਂ, ਤੇ ਸਾਡਾ ਲਹਿਜਾ ਪੰਜਾਬੀ ਦਾ ਆਮ ਲਹਿਜੇ ਤੋਂ ਕਾਫੀ ਮੁਖਤਲਿਫ ਵੀ ਹੈ। ਤੇ ਸਾਨੂੰ ਫਖਰ ਵੀ ਹੁੰਦਾ ਹੈ ਆਪਦੀ ਇਸ ਮਾਂ ਬੋਲੀ ਜ਼ਬਾਨ ਤੇ। ਤੇ ਸਾਡੇ ਨਾਲ ਜਿਤਨੇ ਬਾਕੀ ਵਸੇਬ ਦੇ ਹੋਰ ਕੌਮਾਂ ਹਨ ਜਿਹੜੇ ਇੰਡੀਆ ਤੋਂ ਸ਼ਿਫਟ ਹੋਏ, ਉਹਨਾਂ ਦੀ ਜ਼ਬਾਨ ਸਾਥੋਂ ਮੁਖਤਲਿਫ ਹੈ, ਸਾਡੀ ਜ਼ਰਾ ਆਦੇ ਹਿਸਾਬ ਦੀ ਹੈ। ਤੇ ਸਾਨੂੰ ਫਖਰ ਵੀ ਹੁੰਦਾ ਹੈ। ਤੇ ਮਾਂ ਬੋਲੀ ਜ਼ਬਾਨ ਪੰਜਾਬੀ ਸਾਡਾ ਫਖਰ ਹੈ। ਤੇ ਇਸ ਇਲਾਕੇ ਦਾ ਤੇ ਇਸ ਰਾਵੀ ਦਾ ਸਰਮਾਇਆ ਵੀ ਹੈ। ਤੇ ਸਾਰੀਆਂ ਮਾਂ ਬੋਲੀ ਜ਼ਬਾਨਾਂ ਇਹ ਗੁਲਦਸਤੇ ਦੀ ਮਾਨਤ ਖੂਬਸੂਰਤ ਇਜ਼ਾਫਾ ਵੀ ਹੈ। ਤੇ ਇਸ ਪੰਜਾਬੀ ਜ਼ਬਾਨ ਦੇ ਫਰੋਗ ਵਾਸਤੇ ਤੇ ਇਸ ਪੰਜਾਬੀ ਜ਼ਬਾਨ ਦੀ ਸਕਾਫਤ ਵਾਸਤੇ ਇਹ ਜ਼ਬਾਨਾਂ ਗੁਲਦਸਤੇ ਦੇ ਮੁਖਤਲਿਫ ਰੰਗਾਂ ਦੇ ਫੁੱਲਾਂ ਦੀ ਤਰ੍ਹਾਂ ਹੈ। ਬੇਸ਼ੱਕ ਬੇਸ਼ੱਕ। ਤੇ ਸਾਰਿਆਂ ਦੀ ਆਪਣੀ ਅਲੱਗ ਇਨਫਰਾਦੀਅਤ ਤੇ ਅਲੱਗ ਇੱਕ ਪਹਿਚਾਨ ਹੈ, ਇੱਕ ਅਲੱਗ ਉਹਨਾਂ ਦੀ ਵੰਡ ਹੈ। ਤੇ ਮਾਸ਼ਾਅੱਲਾ ਸਾਨੂੰ ਇਹ ਵੀ ਖੁਸ਼ੀ ਹੁੰਦੀ ਹੈ ਵੀ ਤੁਸੀਂ ਇਸ ਮਾਂ ਬੋਲੀ ਜ਼ਬਾਨ ਦੇ ਨਾਲ ਮੁਹੱਬਤ ਦਾ, ਪਿਆਰ ਦਾ ਹੱਕ ਅਦਾ ਕਰਦੇ ਹੋ। ਤੇ ਇਸ ਜ਼ਬਾਨ ਨੂੰ ਦੁਨੀਆ ਦੇ ਕੋਨੇ ਕੋਨੇ ਤੇ ਅਪਣਾ ਵੀ ਰਹੇ ਹੋ। ਤੇ ਅੱਛੇ ਹਿਸਾਬ ਦੇ ਨਾਲ ਇਹਦੀ ਤੁਸੀਂ ਤਰਜਮਾਨੀ ਵੀ ਕਰ ਰਹੇ ਹੋ। ਤੇ ਮਾਂ ਬੋਲੀ ਜ਼ਬਾਨ ਦੇ ਹਵਾਲੇ ਨਾਲ, ਆਲਮੀ ਦਿਹਾੜ ਦੇ ਹਵਾਲੇ ਨਾਲ ਪੈਗਾਮ ਤਾਂ ਇਹੀ ਹੈ ਵੀ ਅਸੀਂ ਸਾਰੀਆਂ ਜ਼ਬਾਨਾਂ ਸਿੱਖੀਏ, ਸਾਰੇ ਇਲਮ ਤੇ ਸਾਰੇ ਫਨੂਨ ਸਿੱਖੀਏ, ਲੇਕਿਨ ਆਦੀ ਮਾਂ ਬੋਲੀ ਜ਼ਬਾਨ ਨੂੰ ਵੀ ਨਾ ਛੱਡੀ, ਉਹਦੇ ਨਾਲ ਵੀ ਪਿਆਰ ਕਰੀ, ਆਦੇ ਨਸਲਾਂ ਨੂੰ ਇਹ ਸੁਨੇਹਾ ਦੇਈਏ ਵੀ ਸਾਡੀ ਤਰੱਕੀ, ਸਾਡੀ ਪਹਿਚਾਣ, ਸਾਡੀ ਇਹ ਸਕਾਫਤ ਇਸ ਮੁਲਕ ਦੇ ਗੁਲਦਸਤੇ ਦੇ ਵਿੱਚ ਫੁੱਲ ਦੀ ਮਾਨਤ ਹੈ। ਵਾਹ ਵਾਹ ਵਾਹ। ਅੱਛਾ ਜੀ, ਇਹ ਅਜ਼ੀਮ ਤਰਾਣਾ ਸਾਹਿਬ ਇਹ ਕਿਸਾਨੀ ਦੇ ਲਿਹਾਜ਼ ਨਾਲ ਨਾ ਜੀ ਸਾਡੇ ਕਿਸਾਨ ਬੋਰਡ ਦੇ ਤਹਿਸੀਲ ਤਾਂਦਲਿਆਂ ਵਾਲਾ ਦੇ ਚੇਅਰਮੈਨ ਵੀ ਹੈ। ਅੱਛਾ, ਉਂਝ ਸਾਡਾ ਕਿਸਾਨ ਬੋਰਡ ਬੜਾ ਮੱਠਾ, ਲੇਕਿਨ ਇਹ ਜਿਹੜੇ ਕਾਰਕੁਨ ਆ ਨਾ ਜੀ ਅਜ਼ੀਮ ਤਰਾਣਾ ਸਾਹਿਬ, ਇਹਨਾਂ ਨੇ ਬੜੇ ਸ਼ੂਗਰ ਮਿੱਲਾਂ ਦੇ ਖਿਲਾਫ ਬੜੀ ਆਵਾਜ਼ ਬੁਲੰਦ ਕੀਤੀ, ਬੜੀਆਂ ਪੇਮੈਂਟਾਂ ਲੈ ਕੇ ਦਿੱਤੀਆਂ ਜ਼ਿਮੀਂਦਾਰ ਕਿਸਾਨਾਂ ਦੀਆਂ। ਗਰੀਬ ਅਮੀਰ ਦਾ ਫਰਕ ਨਹੀਂ ਕੀਤਾ, ਇਹਨਾਂ ਨੇ ਇਹ ਜੰਗ ਲੜੀ, ਇਹ ਜਹਾਦ ਕੀਤਾ ਕਿਸਾਨਾਂ ਵਾਸਤੇ। ਅੱਛਾ, ਇਹ ਬੜੇ ਐਕਟਿਵ ਆ, ਹਰ ਮਾਮਲੇ 'ਚ ਟੁਰਨ ਫਿਰਨ ਵਾਲੇ ਬੰਦੇ ਆ, ਭੋਏ ਭਾਂਡੇ ਵਾਲੇ ਬੰਦੇ ਆ। ਤੇ ਮੈਂ ਇਹਨਾਂ ਨੂੰ ਇਹ ਵੀ ਅੱਜ ਕਹੂੰਗਾ ਵੀ ਤੁਸੀਂ ਉਹ ਕਿਸਾਨੀ ਦਾ ਜਿਹੜਾ ਫਰਜ਼ ਆ ਉਹ ਬੜਾ ਸੋਹਣਾ ਨਿਭਾ ਰਹੇ ਆ। ਉਹਦੇ ਤੇ ਆਪਾਂ ਵੱਖਰਾ ਪ੍ਰੋਗਰਾਮ ਕਰਨਾ ਇਨਸ਼ਾਅੱਲਾ। ਹਾਂ, ਉਹਦੇ 'ਚ ਜਿਹੜੀਆਂ ਤੁਹਾਡੀਆਂ ਕੋਈ ਖਾਮੀਆਂ ਖੂਮੀਆਂ ਉਹ ਮੈਂ ਗੱਲ ਕਰਨੀ ਆ, ਉਹ ਵੱਖਰੀ ਕਰਾਂਗੇ ਇਨਸ਼ਾਅੱਲਾ। ਇੱਥੇ ਮੈਂ ਸਿਰਫ ਤਾਰੀਫ ਹੀ ਕਰੂੰਗਾ ਕਿ ਤੁਸੀਂ ਡਿਊਟੀ ਸਹੀ ਦੇ ਰਹੇ ਆ। ਸ਼ੂਗਰ ਮਿਲ ਦੇ ਲਿਹਾਜ਼ ਨਾਲ ਤੁਸੀਂ ਬੜੀ ਡਿਊਟੀ ਦਿੱਤੀ। ਅੱਛਾ, ਤੇ ਇੱਕ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰੂੰਗਾ ਕਿ ਜਿਵੇਂ ਤੁਸੀਂ ਕਿਸਾਨੀ ਦਾ ਬੇੜਾ ਚੱਕਿਆ ਹੋਇਆ ਨਾ, ਇੱਦਾਂ ਹੀ ਮਾਂ ਬੋਲੀ ਜਿਹੜੀ ਜਟਕੀ ਆ, ਕੋਈ 21 ਫਰਵਰੀ ਨੂੰ ਤੁਸੀਂ ਜਿਵੇਂ ਕਿਸਾਨੀ ਦੇ ਪ੍ਰੋਗਰਾਮ ਕਰਦੇ ਆ, ਕੋਈ ਨਿੱਕਾ ਮੋਟਾ ਤਾਂਦਲੇ ਦੇ ਵਿੱਚ ਵਾਕ ਜਾਂ ਕੋਈ ਕਿਸੇ ਜਗ੍ਹਾ ਤੇ ਕੋਈ ਪ੍ਰੋਗਰਾਮ ਵੀ ਤੁਸੀਂ ਅਗਰ ਕਰਾਓ ਮਾਂ ਬੋਲੀ ਦਾ, ਜਟਕੀ ਜਿਹੜੀ ਆਪਣੀ ਤਾਂਦਲਿਆਂ ਵਾਲਿਆਂ ਦੀ ਰਾਵੀ ਦੀ ਪਹਿਚਾਣ ਆ, ਇਹਦੇ ਬਾਰੇ ਤੁਸੀਂ ਕੁਝ ਕਰੋਗੇ ਜਾਂ ਕੋਈ ਇਰਾਦਾ ਰੱਖਦੇ ਆ ਕੋਈ ਇਸ ਤਰ੍ਹਾਂ? ਇਨਸ਼ਾਅੱਲਾ ਤੁਸੀਂ ਬੜੇ ਸੋਹਣੀ ਗੱਲ ਕੀਤੀ ਹੈ ਤੇ ਬੜੇ ਸੋਹਣੇ ਮਸਲੇ ਦੀ ਤਰਫ ਸਾਡਾ ਤਵੱਜੋ ਦਿਲਾਈ ਹੈ। ਤੇ ਇਹ ਜ਼ਰੂਰ ਹੋਣਾ ਚਾਹੀਦਾ ਹੈ। ਕਿਸਾਨੀ ਤੇ ਪੰਜਾਬ ਦੀ ਕਿਸਾਨੀ ਖਾਸ ਕਰ ਤੇ ਪੰਜਾਬ ਦੀ ਸਕਾਫਤ ਦੇ ਨਾਲ ਜੁੜੀ ਹੋਈ ਤੇ ਜ਼ਬਾਨ ਦੇ ਨਾਲ ਜੁੜੀ ਹੋਈ ਹੈ। ਤੇ ਸਾਨੂੰ ਇਹ ਆਪਦੇ ਕਿਸਾਨੀ ਦੇ ਵਿੱਚ, ਇਸ ਕਾਸ਼ਤਕਾਰੀ ਦੇ ਵਿੱਚ ਸਾਨੂੰ ਜਿਹੜੇ ਪੰਜਾਬ ਸਾਡੀ ਦਾ ਜ਼ਬਾਨ ਦਾ ਕਲਚਰ ਦਾ ਸਹੀ ਤਰੀਕੇ ਨਾਲ ਪ੍ਰਚਾਰ ਵੀ ਕਰਨਾ ਚਾਹੀਦਾ ਹੈ। ਤੇ ਅਸੀਂ ਇਨਸ਼ਾਅੱਲਾ ਇਹ ਤੁਹਾਡੇ ਸਨੇਹ ਨੂੰ, ਤੁਹਾਡੀ ਇਸ ਮੁਹੱਬਤ ਨੂੰ ਇਨਸ਼ਾਅੱਲਾ ਅਸੀਂ ਦਿਲ 'ਚ ਬਿਠਾ ਤੇ ਆਦੇ ਪ੍ਰੋਗਰਾਮਾਂ ਦੇ ਵਿੱਚ ਆਦੀ ਸਕਾਫਤ ਤੇ ਆਦੀ ਜ਼ਬਾਨ ਨੂੰ ਉਜਾਗਰ ਵੀ ਕਰਨਾ, ਰਾਵੀ ਨੂੰ। ਤੇ ਇਨਸ਼ਾਅੱਲਾ ਕਿਸਾਨੀ ਇਸ ਸਕਾਫਤ, ਇਸ ਮਾਂ ਬੋਲੀ ਜ਼ਬਾਨ ਦਾ ਪ੍ਰਚਾਰ ਵੀ ਇਨਸ਼ਾਅੱਲਾ ਵੀ ਕਰਾਂਗੇ। ਇੱਕ ਲੋਕਾਂ ਨੂੰ ਨਾ ਇੱਕ ਹੌਸਲਾ ਮਿਲੂਗਾ। ਤੁਸੀਂ ਯਕੀਨ ਕਰਿਓ ਵੀ ਇੱਥੇ ਕਿੱਲਿਆਂ ਵਾਲੇ ਤੋਂ ਮੁੰਡਾ ਆਇਆ, ਉਹ ਇੰਟਰਵਿਊ ਕਰਨਾ ਸੀ ਤੇ ਉਹ ਆ ਕੇ ਮੇਰਾ ਨਾ ਉਰਦੂ 'ਚ ਕਰਨ ਲੱਗਾ। ਉਰਦੂ ਦੀ ਮੈਂ ਕੋਈ ਨਫ਼ਰਤ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਉਹਦੇ ਕੋਲ ਉਰਦੂ ਬੋਲ ਹੀ ਨਾ ਜਾਵੇ। ਮੈਂ ਉਹਨੂੰ ਕਿਹਾ ਵੀ ਤੇਰੀ ਅਸਲ ਬੋਲੀ ਕਿਹੜੀ? ਉਹਨੇ ਕਿਹਾ ਵੀ ਆ ਰਾਵੀ ਦੀ ਜਟਕੀ। ਮੈਂ ਕਿਹਾ ਯਾਰ ਤੂੰ ਜਟਕੀ ਕਿਉਂ ਨਹੀਂ ਬੋਲਦਾ? ਤੇ ਉਹਨੇ ਪਤਾ ਕੀ ਆਖਿਆ, ਕਹਿੰਦਾ ਯਾਰ ਨਾ ਇੱਥੇ ਲੋਕ ਚੰਗਾ ਨਹੀਂ ਸਮਝਦੇ ਕੈਮਰੇ ਅੱਗੇ। ਮੈਂ ਕਿਹਾ ਤੂੰ ਨਹੀਂ ਚੰਗਾ ਸਮਝ ਰਿਹਾ, ਲੋਕ ਚੰਗਾ ਸਮਝਦੇ ਪਹਿਲੇ ਤਾਂ ਖੁਦ ਤੂੰ ਨਹੀਂ ਚੰਗਾ ਸਮਝ। ਜੇ ਤੂੰ ਨਹੀਂ ਪਿਆਰ ਕਰੇਗਾ ਆਪਣੀ ਮਾਂ ਬੋਲੀ ਨਾਲ ਤੇ ਦੂਏ ਕਿਵੇਂ ਕਰਨਗੇ? ਤੂੰ ਮੇਰਾ ਇੰਟਰਵਿਊ ਜਟਕੀ ਜ਼ਬਾਨ ਆਪਣੀ ਬੋਲੀ 'ਚ ਕਰ, ਕੈਮਰੇ ਅੱਗੇ ਇਹੀ ਜ਼ਬਾਨ ਬੋਲ ਜਿਹੜੀ ਜਟਕੀ ਆ। ਤੇ ਮੈਂ ਕਹਿੰਦਾ ਕਿ ਤੁਸੀਂ ਉਹਨਾਂ ਮੁੰਡਿਆਂ ਦਾ ਹੌਸਲਾ ਬਣੋ। ਬਿਲਕੁਲ,
ਕਿ ਰਾਵੀ ਦੀ ਜ਼ਬਾਨ ਨੂੰ ਅੱਗੇ ਲਿਆਈਏ, ਉਹਨਾਂ ਨੂੰ ਕੈਮਰੇ ਅੱਗੇ ਵੀ ਆਵੇ, ਦੁਨੀਆ ਨੂੰ ਪਤਾ ਲੱਗੇ ਵੀ ਇਹ ਵੀ ਇੱਕ ਮਾਂ ਬੋਲੀ ਆ। ਪੰਜਾਬੀ ਦਾ ਇੱਕ ਲਹਿਜਾ ਇਹ ਬੜਾ ਵੱਡਾ, ਰਾਵੀ ਜਿੱਦਾਂ ਚਨਾਹ ਦਾ ਵੱਖਰਾ, ਰਾਵੀ ਦਾ ਵੱਖਰਾ। ਚਨਾਹ ਵਾਲਿਆਂ ਨੇ ਬੜਾ ਚੰਗਾ ਦੱਸਿਆ ਹੋਇਆ, ਤੁਹਾਨੂੰ ਪਤਾ ਬਿਲਕੁਲ ਪੂਰੀ ਦੁਨੀਆ ਦੇ ਵਿੱਚ। ਰਾਵੀ ਵਾਲਿਆਂ ਨੇ ਜਿਵੇਂ ਸਾਡੇ ਹੁਣ ਜਿਹੜੇ ਬਜ਼ੁਰਗ ਆ ਨਾ ਜੀ, ਸਾਡੇ ਰਾਏ ਅਹਿਮਦ ਖਾਨ ਖਰਲ ਦੇ ਨਾਲ ਜਿਹੜੀ ਟੀਮ ਸੀ, ਮੁਰਾਦ ਫਤਿਆਣਾ ਸੀ, ਤੇ ਜਾਂ ਜਿਸ ਤਰ੍ਹਾਂ ਬਾਲਕਾ ਵੱਟੂ ਸੀ, ਤੇ ਜੱਲਾ ਤਰਾਣਾ ਤੁਹਾਡੇ ਤਰ੍ਹਾਂ ਸੁਜਾ ਬਦਰੂ, ਇਹ ਰਾਵੀ ਦੀ ਟੀਮ ਸੀ। ਜੀ ਜੀ ਉਹਨਾਂ ਦਾ ਨਾਮ ਤਾਂ ਅਸੀਂ ਦੁਨੀਆ ਨੂੰ ਦੱਸਿਆ, ਬਿਲਕੁਲ ਔਰ ਦੱਸਣਾ ਵੀ ਬਣਦਾ ਸੀਗਾ, ਸਾਨੂੰ ਫਖਰ ਵੀ ਆ ਉਹਨਾਂ ਤੇ, ਪੂਰੀ ਟੀਮ ਤੇ ਉਹਨਾਂ ਦੀ ਬੋਲੀ ਵੀ ਅਸੀਂ ਦਸੀਏ। ਬਿਲਕੁਲ ਹਾਂਜੀ, ਤੇ ਇਹ ਬੇੜਾ ਤੁਸੀਂ ਕੈਮਰੇ ਦੇ ਸਾਹਮਣੇ ਇਹ ਚੱਕੋ ਵੀ, ਅਸੀਂ ਇਨਸ਼ਾਅੱਲਾ ਇਨਸ਼ਾਅੱਲਾ ਵਾਲਿਆਂ ਦੇ ਵਿੱਚ ਸਾਲਾਨਾ ਅਸੀਂ ਉਰਸ ਰੱਖਾਂਗੇ, ਫੰਕਸ਼ਨ ਰੱਖਾਂਗੇ ਇਨਸ਼ਾਅੱਲਾ। 21 ਫਰਵਰੀ ਦੇ ਦਿਨ ਹੈ ਨਾ, ਇੱਕ ਕਿਸਾਨੀ ਤੇ ਮਾਂ ਬੋਲੀ ਜ਼ਬਾਨ ਦੇ ਪ੍ਰਚਾਰ ਵਾਸਤੇ ਸੇ ਇਨਸ਼ਾਅੱਲਾ ਕੰਮ ਕਰਾਂਗੇ, ਵਾਕ ਕਰਾਂਗੇ। ਦੂਸਰਾ ਤੁਹਾਨੂੰ ਮੈਂ ਹੋਰ ਵੀ ਬੜੀ ਖੂਬਸੂਰਤ ਗੱਲ ਦੱਸਦਾ ਵੀ ਸਾਡਾ ਜਿਹੜਾ, ਕਿਉਂਕਿ ਮੈਂ ਜ਼ਿਲ੍ਹੀ ਕਿਸਾਨਾਂ ਦੇ ਮੁਤਲਕਾ ਜਿਤਨੀਆਂ ਵੀ ਜ਼ਿਲ੍ਹੀ ਕਮੇਟੀਆਂ ਦਾ ਮੈਂਬਰ ਵੀ ਹਾਂ, ਡਿਵੀਜ਼ਨ ਲੈਵਲ ਦੀ ਕਮੇਟੀਆਂ ਦਾ ਮੈਂਬਰ ਵੀ ਹਾਂ। ਉੱਥੇ ਜਿਹੜਾ ਹਾਊਸ ਹੁੰਦਾ ਕਮੇਟੀ ਰੂਮ ਦੇ ਵਿੱਚ, ਉਹਦੇ ਪੂਰੇ ਹੈਡ ਆਫ ਡਿਪਾਰਟਮੈਂਟ, ਡਿਵੀਜ਼ਨ ਦੇ ਅਫਸਰ, AC DC ਸਾਰੇ ਮਹਿਕਮਾ ਦੇ ਕਰਤਾ ਧਰਤਾ ਮੌਜੂਦ ਹੁੰਦੇ ਆ। ਤੇ ਆਗਾਜ਼ ਉਰਦੂ ਤੋਂ ਕਰਦੇ ਨੇ, ਤੇ ਜਦੋਂ ਮੇਰੀ ਵਾਰੀ ਆਉਂਦੀ ਮੈਂ ਆਦੀ ਮਖਸੂਸ ਪੰਜਾਬੀ ਲਹਿਜੇ 'ਚ ਗੱਲ ਕਰਦਾ, ਤੇ ਫਿਰ ਸਾਰਾ ਹੀ ਕੋਰਮ ਪੰਜਾਬੀ ਹੁੰਦਾ। ਇਸ ਲਫ਼ਜ਼ ਦੇ ਨਾਲ ਸ਼ੁਰੂ ਹੁੰਦਾ ਹੈ ਵੀ ਅਸੀਂ ਕਿਸਾਨ ਆਏ, ਅਸੀਂ ਪੰਜਾਬੀ ਆਏ, ਤੇ ਸਾਡੀ ਜ਼ਬਾਨ ਹੀ ਪੰਜਾਬੀ, ਤੇ ਅੱਜ ਦਾ ਹਾਊਸ ਜਿਹੜਾ ਹੈ ਉਹ ਪੰਜਾਬੀ 'ਚ ਹੋਏਗਾ। ਵਾਹ 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 ਵਾਹ। ਮੈਂ ਇਨਸ਼ਾਅੱਲਾ ਤਾਲਾ ਜੀ ਅਸੀਂ ਅਨਕਰੀਬ ਤਾਂਦਲਿਆਂ ਦੇ ਵਿੱਚ ਨਾ ਪ੍ਰੋਗਰਾਮ ਰੱਖਿਆ ਕਰਾਂਗੇ ਮਾਂ ਬੋਲੀ ਦਿਹਾੜ ਦਾ। ਹੁਣ 21 ਫਰਵਰੀ ਦਾ ਜਿਹੜਾ ਮਾਂ ਬੋਲੀ ਦਿਹਾੜਾ, ਅਸੀਂ ਉੱਥੇ ਵਾਕ ਕਰਾਂਗੇ, ਕੋਈ ਪ੍ਰੋਗਰਾਮ ਵੀ ਰੱਖਾਂਗੇ। ਆਪਣੇ ਤਾਂਦਲਿਆਂ ਵਾਲਿਆਂ ਦੇ ਜਿਹੜੀ ਨੌਜਵਾਨ ਨਸਲ ਆ ਨਾ, ਉਹਨਾਂ ਨੂੰ ਅਸੀਂ ਇਹ ਸੁਨੇਹਾ ਦੇਵਾਂਗੇ ਕਿ ਆਪਣੀ ਮਾਂ ਬੋਲੀ ਫਖਰ ਨਾ ਬੋਲੋ, ਰਾਵੀ ਦੀ ਜਿਹੜੀ ਜ਼ਬਾਨ ਆ ਉਹ ਜਟਕੀ ਜ਼ਬਾਨ, ਫਖਰ ਨਾ ਬੋਲੋ। ਬਹੁਤ ਮਿਹਰਬਾਨੀ ਅਜ਼ੀਮ ਤਰਾਣਾ ਸਾਹਿਬ, ਜਿਉਂਦੇ ਵਾਸਤੇ।